अस्सलाम वालेकुम, की हाल है मित्रों प्यारे ਤੁਹਾਡਾ। मैं ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਅਸੀਂ ਆਪਦੀ ਜ਼ਿੰਦਗੀ 'ਚ ਬਹੁਤ ਸਾਰੇ ਲੋਕਾਂ ਦੇ ਨਾਲ ਮਿਲਦੇ ਹਾਂ। ਕੁਝ ਆਮ ਲੋਕ ਹੁੰਦੇ ਨੇ ਤੇ ਕੁਝ ਲੋਕ ਬੜੇ ਖਾਸ ਹੁੰਦੇ ਨੇ। ਮੈਂ ਸਮਝਦਾ ਕਿ ਰੱਬ ਨੇ ਜਿਹੜੇ ਆਰਟਿਸਟ ਪੈਦਾ ਕੀਤੇ ਨੇ ਨਾ, ਮੈਂ ਰੱਬ ਨੇ ਜਿਹੜੇ ਆਰਟਿਸਟ ਪੈਦਾ ਕੀਤੇ ਨੇ, ਆ ਲਫ਼ਜ਼ ਕਿਉਂ ਯੂਜ਼ ਕੀਤਾ ਹੈ? ਜਿਹੜਾ ਆਰਟਿਸਟ ਹੈ ਉਹ ਆਰਟਿਸਟ ਹੀ ਪੈਦਾ ਹੁੰਦਾ ਹੈ। ਉਹਦੇ ਅੰਦਰ ਕੋਈ ਨਾ ਕੋਈ ਗੁਣ ਹੁੰਦੇ ਨੇ, ਫਿਰ ਉਹਨਾਂ ਨੂੰ ਪੋਲਿਸ਼ ਕੀਤਾ ਜਾਂਦਾ ਹੈ। ਇੰਜ ਨਹੀਂ ਹੁੰਦਾ ਕਿ ਕਿਸੇ ਇਨਸਾਨ ਦੇ ਅੰਦਰ ਕੋਈ ਗੁਣ ਨਾ ਹੋਣ ਤੇ ਤੁਸੀਂ ਉੱਤੇ ਲੱਗੇ ਰਹੋ ਕਿ ਜੀ ਅਸੀਂ ਇਹਨੂੰ ਆਰਟਿਸਟ ਬਣਾਉਣਾ। ਉਹ ਕਦੀ ਵੀ ਆਰਟਿਸਟ ਨਹੀਂ ਬਣਦਾ। ਹਮੇਸ਼ਾ ਮਾਂ ਦੇ ਪੇਟ ਦੇ ਵਿੱਚੋਂ ਰੱਬ ਉਹ ਤਖਲੀਕ ਕਰਕੇ ਭੇਜਦਾ ਹੈ। ਔਰ ਮੈਂ ਹਮੇਸ਼ਾ ਗੱਲ ਕਹਿਣਾ ਹੁੰਦਾ ਕਿ ਕਿਸੇ ਚੀਜ਼ ਨੂੰ ਤਖਲੀਕ ਕਰਨਾ ਰੱਬ ਦੀ ਸਲਾਹੀਅਤ ਹੈ, ਔਰ ਆਰਟਿਸਟ ਜਿਹੜਾ ਹੈ ਆ ਚੀਜ਼ਾਂ ਨੂੰ ਤਖਲੀਕ ਕਰਦਾ ਹੈ, ਰੱਬ ਦੀ ਸੁਨਨਤ ਪੂਰੀ ਕਰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਵਹਿਮੋ ਗੁਮਾਨ 'ਚ ਨਹੀਂ ਹੁੰਦੀਆਂ ਜਾਂ ਸਾਡੇ ਸਬਕੌਂਸ਼ੀਅਸ ਤੋਂ ਵੀ ਬਹੁਤ ਦੂਰ ਹੁੰਦੀਆਂ ਨੇ, ਪਰ ਆਰਟਿਸਟ ਉਹ ਆਪਣੇ ਅੰਦਾਜ਼ ਦੇ ਵਿੱਚ ਬਿਆਨ ਕਰ ਜਾਂਦਾ ਹੈ ਤੇ ਉਹ ਸਾਨੂੰ ਵੇਖਣ ਵਾਲੇ ਨੂੰ ਬਹੁਤ ਵਧੀਆ ਲੱਗਦਾ ਹੈ। ਔਰ ਆਰਟਿਸਟ ਦੀ ਜਦੋਂ ਅਸੀਂ ਗੱਲ ਕਰਨੇ ਆ ਤੇ ਉਹਦੇ 'ਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹਨੂੰ ਬੜੀ ਪਜ਼ੀਰਾਈ ਮਿਲਦੀ ਹੈ। ਰੱਬ ਉਹਨਾਂ ਨੂੰ ਬੜੀ ਜਲਦੀ ਕੁਝ ਅਰਸੇ ਦੇ ਵਿੱਚ ਬੜਾ ਇੱਜ਼ਤਾਂ ਦੀਆਂ ਮੰਜ਼ਲਾਂ 'ਤੇ ਲੈ ਜਾਂਦਾ ਹੈ। ਪਰ ਕੁਝ ਅਜਿਹੇ ਲੋਕ ਹੁੰਦੇ ਨੇ ਜਿਹੜੇ ਹਾਰਡ ਵਰਕ ਕਰਦੇ ਨੇ, ਬਹੁਤ ਟਾਈਮ ਗੁਜ਼ਾਰਦੇ ਨੇ। ਸ਼ਾਇਦ ਸਾਡਾ ਕਿਤੇ ਨਾ ਕਿਤੇ ਫਾਲਟ ਹੈ ਕਿ ਅਸੀਂ ਉਹਨਾਂ ਨੂੰ ਉਹ ਪਜ਼ੀਰਾ ਹੀ ਨਹੀਂ ਦੇ ਪਾਉਂਦੇ, ਲੇਕਿਨ ਉਹਨਾਂ ਨੇ ਕੰਮ ਬਹੁਤ ਕੀਤਾ ਹੁੰਦਾ ਹੈ, ਉਹਨਾਂ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਬਹੁਤ ਹੁੰਦਾ ਹੈ। ਔਰ ਐਸੇ ਹੀ ਇੱਕ ਜੀ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਉਂਦੇ ਹਾਂ। ਸਾਡੇ ਨਾਲ ਮੈਂ ਉਹਨਾਂ ਨੂੰ ਰਾਈਟਰ ਕਹਾਂ, ਮੈਂ ਉਹਨਾਂ ਨੂੰ ਡਾਇਰੈਕਟਰ ਕਹਾਂ, ਮੈਂ ਉਹਨਾਂ ਨੂੰ ਐਕਟਰ ਕਹਾਂ, ਮੈਂ ਉਹਨਾਂ ਨੂੰ ਕਾਮੇਡੀਅਨ ਕਹਾਂ। ਹਰ ਰੰਗ ਵਿੱਚ ਰੰਗੇ ਹੋਏ ਔਰ ਗੁੱਝੇ ਹੋਏ ਆਪਣੇ ਆਪ ਨੂੰ ਹਰ ਰੰਗ ਵਿੱਚ ਢਾਲ ਲੈਂਦੇ ਨੇ। ਬੱਚਿਆਂ ਦੇ ਨਾਲ ਬੱਚੇ ਨੇ, ਵੱਡਿਆਂ ਨਾਲ ਵੱਡੇ ਨੇ, ਸਿਆਣੇ ਗੱਲ ਕਰ ਲਓ ਤਾਂ ਉਹਨਾਂ ਤੋਂ ਸਿਆਣਾ ਕੋਈ ਨਹੀਂ। ਜੇ ਤੁਸੀਂ ਫਨਕਾਰਾਂ 'ਚ ਬੈਠੇ ਤਾਂ ਉਹਨਾਂ ਤੋਂ ਵੱਡਾ ਫਨਕਾਰ ਕੋਈ ਨਹੀਂ। ਪਰ ਕਿਤੇ ਨਾ ਕਿਤੇ ਸਾਡੇ ਕੋਲੋਂ ਇਹਨਾਂ ਜੀਆਂ ਨਾਲ ਜ਼ਿਆਦਤੀਆਂ ਹੋਈਆਂ ਹੁੰਦੀਆਂ ਨੇ। ਉਹ ਕਿਵੇਂ ਦੀਆਂ ਜ਼ਿਆਦਤੀਆਂ ਨੇ ਉਹ ਅਸੀਂ ਉਹਨਾਂ ਦੇ ਜ਼ੁਬਾਨੀ ਤੁਹਾਡੇ ਰੂਬਰੂ ਕਰਾਵਾਂਗੇ। ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਕਾਸਮ ਸ਼ਾਕਰ ਹੋਰਾਂ ਨਾਲ। ਕਾਸਮ ਸ਼ਾਕਰ ਹੋਰੀ ਕੌਣ ਨੇ ਆ ਸਾਨੂੰ ਆਪ ਦੱਸਣਗੇ। ਜੀ ਆਇਆਂ ਨੂੰ ਕਹਿੰਦੇ ਜੀ ਆਇਆਂ ਨੂੰ ਜੀ ਆਬਜ਼ਿਆ ਸਾਹਿਬ। ਤੁਸੀਂ ਫਿਲਮ ਇੰਡਸਟਰੀ ਵਿੱਚ ਕਦੋਂ ਤੇ ਕਿਉਂ ਗਏ ਤੇ ਉੱਥੇ ਤੁਸੀਂ ਕਿਹੜੇ ਕਿਹੜੇ ਰੰਗ ਵੇਖੇ? इस रंग बिरंगी महफिल में तकदीरें बदलती रहती हैं। वाह। इस रंग बिरंगी महफिल में तकदीरें बदलती रहती हैं। आईना एक ही होता है, बस तस्वीरें बदलती रहती हैं। ज़िया साहब ये बड़ी डूंगी गहरी तुसी गल की थी, और इतनी मेरे बाल खड़े हो गए ने गल कर। खौफनाक तो नहीं कह सकते, इरादे मजबूत होने ते हर दीवार जिहड़ी है ना वो बंदा टप जाता है। असल च मैं था मिलिट्री च 1971 की वार मैं लड़ी है। 17 हर्ब मेरे कोल है। मैं एक कैप्टन आर्मी च। मेरी वालदा माजदा रहमतुल्लाह अलैह मैनू बहुत लव करते सन। असीं 7 भाई सी, मगर एक ऐसा खाना होंदा जिहदे बहुत ज़्यादा दौलत पई हुंदी। इस तरह ही मेरी वालद नूं मैं कोई जरूरत तो ज़्यादा ही प्यारा सा। मेरी वालदा माजदा ने मेरे तो चोरी एप्लीकेशन लिखवा के मेरे बड़े भाई तो ते खाने वाल भेज दी। मेरी कंपनी उत्थे सी। वो मैनू उन्होंने रिवर्स भेज दिता। मैनू उदों पता लगा जो मेरे हाथ च चिट्ठी आई। दिन में एक अर्दली, एक रात में अर्दली, एक दिन में मुलाजम, एक रात में मुलाजम, अर्दली मुलाजम। बिस्तरे बिछरे ने, पिप कलर हो रहे ने, बूट पॉलिश किए जा रहे हैं, वर्दी टंगी जा रही। जो मैं रिवर्स आया तो मैं इंज बैठा है जिवें एक आम जिहा बंदा, जिवें घरेलू जिहा बंदा, जिवें एक मुलाजम जिहा बंदा, एक ऐशो इशरत करने वाला बंदा ਜਿਹੜਾ ਨਾ ਇੱਕ कैद खाने नहीं जिवें बंद हो जाता। आप साहब मैनू इंज लग्या कि जिस तरह मैं कैद हो गया, और बड़ी ही मैनू अजीयत जी मिलिया करे। कदे घरों बाहर, कदे अंदर, कदे बाहर, कदे अंदर, कदे बाहर अखबार पढ़ लैनी। वो सर जिहड़े मैं इश्तिहारात अखबारां 'च देखदा सी ना, वो मेरे अंदर एक चाहत बन के उतर गई
ਕਿ ਯਾਰ ਇਹ ਜਿਹੜੇ ਲੋਕ ਨੇ ਮੈਂ ਇਹਨਾਂ ਨੂੰ ਦੇਖਣਾ ਹੈ। ਇਹ ਕੌਣ ਲੋਕ ਨੇ ਜਿਹੜੇ ਫਿਲਮਾਂ 'ਚ ਨੇ। ਉਸ ਤੋਂ ਪਹਿਲਾਂ ਫਿਲਮਾਂ ਦੇਖਦੇ ਰਹੇ, ਬਾਬਰ ਸਿਨੇਮਾ ਸਾਡੇ ਬੂਰੇ ਵਾਲਾ ਸੀ। ਮੇਰੇ ਕੋਲ ਕੋਈ ਪੈਸਾ ਨਹੀਂ ਸੀ, ਕੋਈ ਕੱਪੜਾ ਨਹੀਂ ਸੀ, ਕੋਈ ਲੀੜਾ ਨਹੀਂ ਸੀ। ਮੈਂ ਇੱਕ ਮਤਵਸਤ ਜੇ ਤਬਕੇ ਨਾਲ ਤਲਕ ਰੱਖਦਾ ਸੀ, ਘਰੇਲੂ। ਉਹ ਮੇਰੀ ਇੱਕ ਲਹਿਦਾ ਜ਼ਿੰਦਗੀ ਸੀ ਫੌਜੀ ਜੀ। ਉੱਥੋਂ ਮੈਨੂੰ ਜਿਹੜੇ 4-5 ਪੈਸੇ ਆਉਂਦੇ ਸਨ ਉਹ ਮੈਂ ਖਰਚ ਕਰ ਚੁੱਕਿਆ ਸੀ। वक्त जब बेदार थे कम वक्त आंखें सो गई। वक्त जब बेदार थे कम वक्त आंखें सो गई, कम वक्त आंखें जब खुली बदबख्त वक्त सो गए। फिर मैनू पता लगे कि यार तू ते टके टोकरी हो गया, तू ते एक टैडी पैसे का भी बंदा नहीं रहा। इथों कूच कर जा। 10 रुपए मैं एक दोस्त को मंगे तुहाडे दे मौसम को, उन्हें मैनू 10 रुपए दिते ने। ₹9.5 किराया सी बूरे वाला तो लाहौर का। मैनू नहीं पता मैं किहड़ी गड्डी 'च बैठा रात नूं, उन्हें मैनू सुबह की अजान वेले यतीम खाने लाते। यतीम खाने में उतर के ते एक गोश्त वाला रेड़ा सी जिहड़ा चिबुरजी वाल जा रहा सी। मेरे को ₹100 बकाया सी, मैं खर्च नहीं सी करना चाहता, मैं इछरे जाना सी। इछरे मेरे दोस्त का एक घर सी। किहड़े साल की गल है? ये सन 1971 के लास्ट दसंबर और 72 के स्टार्ट की गल है। मैं तुहाडे नाल च फिर इजाफा कर लवां कि 1971 च मैनू आउट कर दिता सी। 71 की जंग दसंबर दे विच खत्म हो गई सी बाहर। और 1972 च मैं ज्वाइन कर ली सी फिल्म इंडस्ट्री। किस तरह ज्वाइन की सी मैं उत्तों तक आने वास्ते तुहाडे कोलों इजाजत चाहांगा, थोड़ा जिहा टाइम लवांगा। बहरकैफ मैनू पता है लेंथी हो रहा कम, इंशाअल्लाह बफज़ल मौला ताला मेरी ये दास्तान, मेरी ये कहानी, मेरा ये दुख, मेरा ये दर्द जिहड़ा तुसीं समेटण वास्ते आए हो और मैनू मुहब्बत देण आए हो, वंडण वास्ते आए हो, मैं तुहाडा मशकूर भी हाँ। आखिर ते कहना कि मैं विच कह गया, मैं जिसले उत्थे पहुंचिया तो मैं पैदल चबुरजियों कब्रस्तान मियानी साहब दे विच दी, पैदल शमा सैने कोल दी इछरे गया सुल्तानी बिल्डिंग। इतनी सर्दी, इतनी शदीद सर्दी कि जिस गोश्त वाले मैं टांगे रेड़े 'च बैठा सी वो सारा मैनू ब्लड भी लग गया सी, सारा खून लग गया सी। लगता सी मैं कोई कातल है, चोर है, डाकू है, लुटेरा है। मगर उदों अन्नी जवानी मस्तानी के काम नहीं, पता ही नहीं लगे। चला गया मैं सर्दी च, उन्हें मैनू बिठाया 11 नंबर रूम सी, उन्हें मैनू थल्ले नाश्ता पूड़ी हलवा लिया कर दिता। 3 दिन रहे, 4 दिन, 1 दिन मेहमान, 2 दिन मेहमान, 3 दिन मेहमान, चौथे दिन कहना भाई बेईमान काम शाम नहीं करेगा, तू कितने आ गया। वो मैनू ने एक चूल्हे सप्लाई उदों होंगे सी, लाहौर च गैस नहीं सी, चूल्हे सप्लाई करने वाली दुकान से लाता। उतों मैं 300 रुपये माहवार मिले, वो भी बड़ा सी 300 रुपया माहवार। वो एक दिन शाम में मैनू कहन लगे जिन्होंने कोल मैं सप्लाई दिता चूल्हियां की, सलीम साहब से मैं उन्होंने मोहसन कहांगा। वो एक मुहब्बत है, एक ऐसा लिटरेचर से, ऐसा पैगाम से मेरी जात वास्ते। उन्हें मैंने कहा अज रात में शूटिंग है गाना शगना का AM स्टूडियो तेरे को पैंट शर्ट हैगी? मैं क्या हैगी? मैं पैंट शर्ट पाई, रात में उसी सख्त सर्दी पैंट शर्ट पा के चले गए। अगे गए तो इतनी सर्दी सर अब ज़िया साहब, इतनी सर्दी मैं तुहानू दस नहीं सकता। इतनी चाहत मैनू फिल्म इंडस्ट्री दी कि मैं तुहानू दस नहीं सकता। उत्थे मेरी हबीब साहब नाल मुलाकात हो गई, फिल्म स्टार नाल। उत्थे मेरी नज़मा नाल AM स्टूडियो बंद रोड, रावी रोड जिन्होंने असीं कहंदे और बट बाडी सर्विस भी उत्थे उत्थे जो दुकानां होंदियां सी, जिथे बटी दियां गड्डियां नहीं बाड़ियां बनदियां सी। उत्थे रात नूं लै गए, उत्थे सवेरे दिन चढ़ गया। ना चाह, ना पानी, ना लैना, ना देना, ना कोई हिल, ना बुला, ना कोई जानन वाला, ना पुछने वाला। मैं ते सलीम साहब बस पैंटां पाइयां ही हैं। उत्थे एक फाइटर मिल गया, वो सानू पैदल ही टोर के गोश्त मार्केट कोलों शाहनूर पैदल लै। AM स्टूडियो तो शाहनूर स्टूडियो का फासला 15 किलोमीटर जे। सर पैदल आए हैं। इत्थे आके उन्होंने सानू एक शहजादा होटल सी, उत्थे चाह पिलाई है तो पैसे भी साडे कोलों दवाए। अच्छा, यह फिल्म इंडस्ट्री है। सो गल करन का मकसद है कि मैं फिल्म इंडस्ट्री किवें पहुंचा। उत्थे मैनू इस शख्सियत ने, मोहम्मद सलीम साहब ने, ये समनाबाद के रहायशी सी ते इन्हां दी दुकान सी उत्थे जिथे मैं 300 रुपये ते मुलाजम सी। इन्हां ने मैनू उत्थे पहुँचाया और उत्थे एक
बड़े अच्छे टीचर ਨੂੰ ਮਿਲਾਇਆ। ਮੁਹੰਮਦ ਏ ਰਿਆਜ਼ ਸਾਹਿਬ ਜਿਨ੍ਹਾਂ ਨੂੰ ਏ ਰਿਆਜ਼ ਲਿਖਦੇ ਸੀ, ਉਹ ਫਿਲਮਾਂ ਮੈਂ ਤੁਹਾਨੂੰ ਬਣਾ ਦਿੰਦਾ। ਸ਼ੇਰਾਂ ਦੀ ਜੋੜੀ, ਛੱਡ ਬੁਰੇ ਦੀ ਯਾਰੀ, ਆਸ਼ਿਕ ਲੋਕ ਸੁਦਾਈ, ਸਈਆਂ, ਕਮਾਂਡੋ ਐਕਸ਼ਨ ਆਖਰੀ ਡਾਕਟਰ ਸਾਹਿਬ ਦੀ ਉਹਨਾਂ ਨੇ ਬਣਾਈ, ਤਕਮੀਲ ਕੀਤੀ। ਉਹ ਮੇਰੇ ਟੀਚਰ ਸਨ ਏ ਰਿਆਜ਼ ਸਾਹਿਬ। ਉਹਨਾਂ ਦੇ ਇੱਕ ਫਸਟ ਅਸਿਸਟੈਂਟ ਸਨ ਫੈਸਲ ਏਜਾਜ਼ ਸਾਹਿਬ। ਕਿਉਂਕਿ ਮੈਂ 3-4 ਮਾਹ ਤੋਂ 5 ਮਾਹ ਤੋਂ ਕੰਮ ਕਰ ਰਿਹਾ ਸੀ ਉਹਨਾਂ ਦੇ ਨਾਲ, ਕਿਉਂਕਿ ਮੈਂ ਸ਼ਾਗਿਰਦ ਹੋ ਚੁੱਕਿਆ ਸੀ। ਸ਼ਾਰਟ ਕਰ ਗਿਆ ਮੈਂ ਗੱਲ ਕਰ। ਔਰ ਉਹਨਾਂ ਨੇ ਮੈਨੂੰ ਕਨਵਰਟ ਕੀਤਾ ਕਿ ਇਹਨਾਂ ਕੋਲ ਇੱਕ ਨਵੀਂ ਫਿਲਮ ਆਈ ਹੈ ਹੀਰਾ ਤੇ ਬਸ਼ੀਰਾ, ਤੁਸੀਂ ਇਹਨਾਂ ਦੇ ਨਾਲ ਚਲੇ ਜਾਓ, ਮੈਂ ਐਸ ਦੂਸਰੇ ਅਸਿਸਟੈਂਟ ਨੂੰ ਰੱਖ ਲਿਆ। ਉਹਨਾਂ ਨੇ ਦੂਸਰਾ ਅਸਿਸਟੈਂਟ ਰੱਖ ਲਿਆ, ਮੈਨੂੰ ਉੱਧਰ ਚੀਫ ਅਸਿਸਟੈਂਟ ਬਣਾ ਕੇ ਭੇਜ ਦਿੱਤਾ। ਉੱਥੇ ਮੇਰੇ ਉੱਤੇ ਵੀ ਇੱਕ ਸੁਪਰਵਿਜ਼ਨ ਤੇ ਆ ਗਿਆ ਬੰਦਾ, ਚੀਫ ਅਸਿਸਟੈਂਟ ਡਾਇਰੈਕਟਰ। ਮੈਂ ਫਿਰ ਜੂਨੀਅਰ ਹੋ ਗਿਆ, ਮੈਂ ਅਪ੍ਰੈਂਟਿਸ ਹੋ ਗਿਆ, ਮੈਂ 3rd ਪੋਜੀਸ਼ਨ 'ਚ ਗਿਆ, 2nd ਪੋਜੀਸ਼ਨ 'ਚ ਗਿਆ, ਮੈਂ ਥੱਲੇ ਆ ਗਿਆ ਅਸਿਸਟ ਕਰਨਾ। ਸ਼ੌਕ ਮੈਨੂੰ ਐਕਟਰ ਦਾ ਸੀ ਕਿ ਮੈਂ ਐਕਟਰ ਬਣਾਂਗਾ। ਮੇਰੇ ਅੰਦਰ ਅਕਮਲ ਖਾਨ ਵੜਿਆ ਸੀ, ਮੇਰੇ ਅੰਦਰ ਯੂਸਫ ਖਾਨ ਵੀ ਵੜਿਆ ਸੀ, ਮੇਰੇ ਅੰਦਰ ਲਾਲਾ ਸੁਦੀਰ ਵੀ ਵੜਿਆ ਸੀ। ਮੈਂ ਫਿਰਦੌਸ ਨੂੰ ਵੀ ਵੇਖਣਾ ਚਾਹੁੰਦਾ ਸੀ, ਮੈਂ ਹੀਰ ਵੀ ਵੇਖਣੀ ਚਾਹੁੰਦਾ ਸੀ, ਮੈਂ ਰਾਂਝਾ ਵੀ ਵੇਖਣਾ ਚਾਹੁੰਦਾ ਸੀ, ਇਜਾਜ਼ ਨੂੰ ਵੀ ਵੇਖਣਾ ਚਾਹੁੰਦਾ ਸੀ, ਮੈਂ ਮੁਸਤਫਾ ਕੁਰੈਸ਼ੀ ਨੂੰ ਵੀ ਵੇਖਣਾ ਚਾਹੁੰਦਾ ਸੀ। ਇਸ ਦੌਰਾਨ ਜਿਸ ਵੇਲੇ ਮੈਂ ਕਿਸੇ ਵੇਲੇ ਕਿਸੇ ਐਕਟਰ ਨੂੰ ਦੇਖਣਾ, ਮੇਰੇ ਉਸਤਾਦ ਨੇ ਮੈਨੂੰ ਪਿੱਛੋਂ ਥੱਪੜ ਵੀ ਮਾਰਿਆ ਕਿ ਜੇ ਇਹਨਾਂ ਨੂੰ ਵੇਖਣਾ ਤੇ ਤੂੰ ਕੁਝ ਵੀ ਨਹੀਂ ਬਣਨਾ, ਆਪ ਕੁਝ ਬਣ। ਜੇ ਤੂੰ ਕੁਝ ਬਣਨਾ ਚਾਹੁੰਦਾ, ਜੇ ਇਹਨਾਂ ਨੂੰ ਵੇਖੀ ਜਾਣਾ ਤੇ ਫਿਰ ਜਾ ਇਹਨਾਂ ਦੀ ਸ਼ੂਟਿੰਗ ਜਿੱਥੇ ਜਿੱਥੇ ਹੋ ਰਹੀ ਇਹਨਾਂ ਨੂੰ ਜਾ ਕੇ ਤੇ ਵੇਖ। ਲਿਹਾਜ਼ਾ ਮੈਂ ਆਪਣੇ ਉਸਤਾਦ ਦੀ ਗੱਲ ਤੇ ਅਮਲ ਪੈਰਾ ਹੋਇਆ, ਔਰ ਅਮਲ ਪੈਰਾ ਹੋਣ ਦੇ ਵਿੱਚ ਮੈਂ ਇੱਕ ਸਹੀ ਚੀਫ ਅਸਿਸਟੈਂਟ ਡਾਇਰੈਕਟਰ ਬਣ ਕੇ ਨਿਕਲਿਆ। ਉਸ ਦੌਰਾਨ ਮੈਨੂੰ ਕਮ ਅਜ਼ ਕਮ ਇੱਕ ਅੱਧਾ ਸੀਨ ਗੈਸਟ ਜਿਹਨੂੰ ਅਸੀਂ ਕਹਿੰਦੇ, ਉਹ ਗੈਸਟ ਸੀਨ ਜਿਹੜੇ ਨੇ ਨਾ ਜੀ, ਉਹ ਮੇਰੇ ਵਾਸਤੇ ਮੁਸਬਤ ਸਾਬਤ ਹੋਏ ਕਿ ਜਿਸ ਵੇਲੇ ਮੇਰੇ ਉੱਤੇ ਭੁੱਖ ਦੁੱਖ ਆਉਂਦੀ ਸੀ ਨਾ, ਤੇ ਮੈਂ ਉਹ ਇੱਕ ਅੱਧਾ ਸੀਨ ਕਰਕੇ ਤੇ ਪੈਸੇ ਲੈ ਲੈਂਦਾ ਸੀ। ਉਸ ਵੇਲੇ 500 ਰੁਪਇਆ, 300 ਰੁਪਇਆ, 200 ਰੁਪਇਆ ਬਹੁਤ ਜ਼ਿਆਦਾ ਭੁੱਖ ਦੁੱਖ ਝਗੜੇ ਇਕੱਲਾ ਹੀ ਜਾਂਦਾ ਜਾਂਦਾ ਵਾ, ਬਸ ਦੁੱਖਾਂ ਦੀਆਂ ਜ਼ਰਬਾਂ ਖਾਂਦਾ ਮਰਦਾ ਹੀ ਜਾਂਦਾ ਵਾ, ਉਂਗਲ ਉੱਤੇ ਦੰਦੀ ਵੱਢ ਕੇ ਵਕਤ ਗੁਜ਼ਾਰੀ ਜਾਂਦਾ ਵਾ। ਕੰਮ ਸ਼ਮ ਤੇ ਹੈ ਕੋਈ ਨਹੀਂ, ਬਸ ਡੰਗ ਟਪਾਈ ਜਾਂਦਾ ਵਾ। ਲੋਕੀ ਵਿਹਲੇ ਫਿਰ ਕੇ ਵੀ ਘਰ ਚਲਾਏ ਜਾਂਦੇ ਨੇ, ਮੇਰੇ ਨਾਲੋਂ ਲੋਕੀ ਚੰਗੇ ਹੱਦ ਮੁਕਾਈ ਜਾਂਦੇ। ਮੈਂ ਸਟਰਗਲ ਕੀਤੀ, ਕਦੇ 2 ਸੀਨ ਕਰ ਲਾਂ, ਕਦੇ 3 ਸੀਨ ਕਰ ਲਾਂ, ਮੈਂ ਕਦੇ ਅਸਿਸਟ ਕਰ ਲਾਂ, ਕਦੇ ਕੁਝ ਕਰ ਲਾਂ, ਕਦੇ ਮੈਂ ਕੋਆਰਡੀਨੇਟਰ ਬਣ ਕੇ ਬੰਦੇ ਸਪਲਾਈ ਕਰਨ ਲੱਗ ਪਿਆ ਔਰ ਉਹਨਾਂ ਨੂੰ ਪਰਚੇਜ਼ ਕਰਨ ਲੱਗ ਪਿਆ, ਕੁਰਸੀਆਂ ਦੇ, ਬੈਂਚ ਦੇ, ਮੰਜੇ ਦੇ। ਇਹ ਕੋਆਰਡੀਨੇਟਰ ਦਾ ਕੰਮ ਹੈ। ਇਹ ਸਿਲਸਿਲਾ ਬਸ ਮੈਨੂੰ ਮੈਂ ਇਸ ਤਰ੍ਹਾਂ ਫਿਲਮ ਲਾਈਨ 'ਚ ਚਲਾ ਗਿਆ। ਇਹਦੇ ਪਿੱਛੇ ਮੇਰੇ ਵਾਲਿदैन ਦੀਆਂ ਦੁਆਵਾਂ ਮੈਂ ਨਹੀਂ ਕਹਾਂਗਾ, ਉਹ ਨਹੀਂ ਸੀ ਚਾਹੁੰਦੇ, ਕਤਨ ਨਹੀਂ ਸੀ ਚਾਹੁੰਦੇ। ਮੈਨੂੰ 1-2 ਦਫਾ ਲੈਣ ਵਾਸਤੇ ਵੀ ਗਏ ਔਰ ਮੈਂ ਵਾਪਸ ਵੀ ਆਇਆ ਉਹਨਾਂ ਦੇ ਕਹਿਣ ਤੇ, ਮਗਰ ਉਹਨਾਂ ਨੇ ਜਦੋਂ ਦੇਖਿਆ ਕਿ ਸ਼ੇਰ ਜਿਹੜਾ ਪਿੰਜਰੇ 'ਚ ਬੰਦ ਨਹੀਂ ਰਹਿ ਸਕਦਾ, ਇਹਨੂੰ ਆਜ਼ਾਦ ਕਰ ਦਿਓ, ਉਹਨਾਂ ਨੇ ਮੈਨੂੰ ਆਪਣੀ ਜ਼ੁਬਾਨੀ ਆਜ਼ਾਦ ਕਰ ਦਿੱਤਾ। ਬੱਚਾ, ਉਹ ਫਿਲਮ ਇੰਡਸਟਰੀ ਸਾਡੇ ਵੱਲੋਂ ਤੂੰ ਆਜ਼ਾਦ ਹੈ, ਦੁੱਖ ਚੱਲ, ਜੋ ਮਰਜ਼ੀ ਚੱਲ, ਭੁੱਖ ਦੇਖੀ, ਦੁੱਖ ਦੇਖੀ। ਮੈਂ ਪਿੱਛੇ ਸ਼ੇਰ 'ਚ ਕਹਿ ਗਿਆ, ਮੈਨੂੰ ਕਹਿਣ ਦੀ ਤਮੀਜ਼ ਬੰਨਣ ਦੀ ਜ਼ਰੂਰਤ ਹੀ ਨਹੀਂ। ਉਹ ਸਾਰੀ ਮੇਰੀ ਦਾਸਤਾਨ ਉਹੀ ਹੈ ਜਿਹੜਾ ਤੁਸੀਂ ਕਿਹਾ ਕਿ ਜੀ ਉਹ ਹਕੀਕਤ ਹੈ, ਹਕੀਕਤ ਹੈ, ਹਕੀਕਤ ਹੈ ਕਿ ਸਾਇਮਾ ਬੇਗਮ ਨੇ ਕਿਹਾ ਕਿ ਇਹ ਉੱਤੇ ਕੌਣ ਬੰਦਾ ਹੈ ਜਿਹੜਾ ਰੋਜ਼ ਇਹ ਨਜ਼ਮ ਪੜ੍ਹਦਾ ਹੈ, ਇਹ ਉੱਚੀ ਉੱਚੀ ਕੌਣ ਬੋਲਦਾ ਹੈ। ਫਿਲਮ ਸਟਾਰ ਸਾਇਮਾ ਦੀ ਗੱਲ ਹੋ ਰਹੀ ਹੈ। ਮੈਂ ਕਿਹਾ ਕਿ ਥੱਲੇ ਮੈਂ ਥੱਲੇ ਬੈਠੀ ਨਹੀਂ, ਉਹ ਗੁੰਡਾ ਦੀ ਮੇਕਅਪ ਕਰਦੀ, ਇਹ ਉੱਤੇ ਕੌਣ ਬੋਲ ਰਿਹਾ? ਉਹਨੇ ਕਿਹਾ ਜੀ ਲੜਕਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਉਹਨਾਂ ਦੇ ਟੀਚਰ ਨੇ ਕਾਸਮ ਸ਼ਾਕਰ ਸਾਹਿਬ। ਮੈਨੂੰ ਇਹ ਇਜਾਜ਼ ਮਿਲਿਆ ਟੀਚਰ ਦਾ ਵੀ ਕਿ ਮੈਂ ਸ਼ਫਕਤ ਚੀਮਾ ਦਾ ਟੀਚਰ ਉਸਤਾਦ ਹੈ। ਸ਼ਫਕਤ ਚੀਮਾ ਨੇ ਤੇ ਕਦੇ ਵੀ ਨਹੀਂ ਕਿਹਾ ਆ ਕੇ ਸਕਰੀਨ ਦੇ ਉੱਤੇ ਕਿ ਇਹ ਮੇਰਾ ਟੀਚਰ ਹੈ, ਉਹ ਬਸ ਆਪਣੇ ਹਵਾਰੀਆਂ ਨੂੰ ਕਹਿੰਦਾ। ਅੱਜ ਮੈਂ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਇਸ ਚੈਨਲ ਦੇ ਥਰੂ, ਤੁਹਾਡੀ ਇਸ ਰਿਕਾਰਡਿੰਗ ਦੇ ਥਰੂ ਕਿ ਚੀਮਾ ਸਾਹਿਬ ਖੁਦਾ ਦਾ ਵਾਸਤਾ ਹੈ ਝੂਠ ਛੱਡ ਦਿਓ। ਹਰ ਬੰਦਾ ਉਸਤਾਦ ਨਹੀਂ ਹੁੰਦਾ, ਉਸਤਾਦ ਸਿਰਫ ਇੱਕ ਹੀ ਹੁੰਦਾ, ਉਹ ਵੀ ਤੁਹਾਡਾ ਉਸਤਾਦ ਸਿਰਫ ਕਾਸਮ ਚਾਕਰ ਆ। ਇਹ ਜਿਹੜਾ ਬੋਲ ਰਿਹਾ ਇਹ ਜਿਹਨੇ ਅੱਜ ਬਕਵਾਸ ਕੀਤੀ ਹੈ ਤੇਰੇ ਬਾਰੇ 'ਚ ਔਰ ਸਹੀ ਕੀਤੀ ਹੈ। ਫਿਲਮ ਇੰਡਸਟਰੀ ਦੇ ਬਾਰੇ 'ਚ ਮੈਂ ਜਾ ਰਿਹਾ ਸੀ, ਗੱਲ ਕਰਦਾ ਜਜ਼ਬਾਤੀ ਹੋ ਗਿਆ। ਉਹਨੇ ਕਦੇ ਚੀਮਾ ਸਾਹਿਬ ਨੇ ਮੇਰਾ ਰਿਵਾਈਜ਼ ਨਹੀਂ ਕੀਤਾ ਕਿ ਉਹ ਮੇਰੇ ਉਸਤਾਦ ਨੇ। ਉਹ ਹਰ ਬੰਦੇ ਨੂੰ ਉਸਤਾਦ ਇਸ ਵਾਸਤੇ ਕਹਿ ਦਿੰਦਾ ਕਿ ਮੈਨੂੰ ਕਿਧਰੋਂ ਕੁਛ ਲੱਭ ਜੇ, ਮਗਰ ਮੈਂ ਰੋਟੀ ਦੀ ਤਲਾਸ਼ ਸਿਰਫ ਰੱਬ ਦੀ ਬਾਰਗਾਹ 'ਚ ਜਾਣਾ ਤੇ ਮੈਨੂੰ ਮਿਲ ਜਾਂਦੀ।
ਮੇਰੀ ਵੀ ਕੋਠੀ ਹੈ, ਦੇਖੀਏ ਜੀ। ਤੁਸੀਂ, ਮੇਰਾ ਵੀ ਘਰ ਹੈ, ਮੇਰਾ ਵੀ ਘਾਟ ਹੈ। ਮੈਂ ਤੇ ਆਪਣੀ ਕੋਠੀ ਨੂੰ ਝੁੱਗੀ ਕਹਿੰਦਾ, ਤੂੰ ਆਪਣੀ ਕੋਠੀ ਨੂੰ ਕੋਠੀ ਕਹੀ ਜਾਂਦਾ। ਮੈਂ ਤੇਰੇ ਖਿਲਾਫ ਨਹੀਂ ਗੱਲ ਕਰ ਰਿਹਾ, ਮੈਂ ਹਕੀਕਤ ਦੇ ਕਰੀਬ ਗੱਲ ਕਰ ਰਿਹਾ ਜੀ। ਸਾਹਿਬਾ ਬੇਗਮ ਨੇ ਕਿਹਾ ਜੀ ਉਹ ਕੀ ਤੁਸੀਂ ਨਜ਼ਮ ਸੁਣਾਉਂਦੇ, ਸੁਣਾਓ। ਮੈਂ ਕਿਹਾ ਜੀ ਉਹ ਨਜ਼ਮ ਕੁਛ ਇਸ ਤਰ੍ਹਾਂ ਹੈ ਕਿ ਬੀਬੀ ਤੇਰੇ ਤੇ ਨਹੀਂ ਮੈਂ ਲਿਖਿਆ, ਕਿਸੇ ਲੜਕੀ ਤੇ ਨਹੀਂ ਮੈਂ ਲਿਖਿਆ, ਮੈਂ ਫਿਲਮ ਇੰਡਸਟਰੀ ਤੇ ਲਿਖਿਆ ਕਿ ਤੇਰੀਆਂ ਸ਼ੌਕ ਤੇ ਚੰਚਲ ਅਦਾਵਾਂ 'ਚ ਆਪਣਾ ਆਪ ਗਵਾ ਬੈਠਾ। ਤੇਰੀਆਂ ਸ਼ੌਕ ਤੇ ਚੰਚਲ ਅਦਾਵਾਂ 'ਚ ਆਪਣਾ ਆਪ ਗਵਾ ਬੈਠਾ, ਮੈਂ ਪੰਛੀ ਸਾਂ ਆਜ਼ਾਦ ਫਜ਼ਾਵਾਂ ਦਾ ਸੋਨੇ ਦੀ ਬੇੜੀ ਪਾ ਬੈਠਾ। ਦੰਦਾਂ ਨਾਲ ਮੈਂ ਗੰਢਾਂ ਖੋਲੀਆਂ ਨੇ, ਗੰਢ ਜ਼ਬਰ ਦੀ ਮੈਥੋਂ ਨਹੀਂ ਖੁੱਲਦੀ। ਦੰਦਾਂ ਨਾਲ ਮੈਂ ਗੰਢਾਂ ਖੋਲੀਆਂ ਨੇ, ਗੰਢ ਜ਼ਬਰ ਦੀ ਮੈਥੋਂ ਨਹੀਂ ਖੁੱਲਦੀ। ਹੁਣ ਸਬਰ ਪਿਆਲਾ ਪੀਣਾ ਵਾ, ਰੰਗ ਇਸ਼ਕ ਦਾ ਜਿਉਂ ਚੜਾ ਬੈਠਾ। ਤੇਰੀਆਂ ਸ਼ੌਕ ਤੇ ਚੰਚਲ ਅਦਾਵਾਂ 'ਚ ਆਪਣਾ ਆਪ ਗਵਾ ਬੈਠਾ, ਮੈਂ ਪੰਛੀ ਸਾਂ ਆਜ਼ਾਦ ਫਜ਼ਾਵਾਂ ਦਾ ਸੋਨੇ ਦੀ ਬੇੜੀ ਪਾ ਬੈਠਾ। ਅਬ ਸਭ ਉਲਫਤ ਦੀਆਂ ਸਾਰੀਆਂ ਗੱਲਾਂ ਨੇ, ਅਬ ਜਿਆ ਸਾਹਿਬ ਉਲਫਤ ਦੀਆਂ ਸਾਰੀਆਂ ਗੱਲਾਂ ਨੇ, ਇਹ ਜੰਗ ਪਿਆਰ ਮੁਹੱਬਤ ਦੀ ਹੁਣ ਜਿੱਤੀ ਹੋਈ ਬਾਜ਼ੀ ਨੂੰ ਤੇਰੀ ਸ਼ਹਿ 'ਚ ਆ ਕੇ ਹਾਰ ਬੈਠਾ। ਤੇਰੀਆਂ ਸ਼ੌਕ ਤੇ ਚੰਚਲ ਅਦਾਵਾਂ 'ਚ ਆਪਣਾ ਆਪ ਗਵਾ ਬੈਠਾ, ਮੈਂ ਪੰਛੀ ਸਾਂ ਆਜ਼ਾਦ ਫਜ਼ਾਵਾਂ ਦਾ ਸੋਨੇ ਦੀ ਬੇੜੀ ਪਾ ਬੈਠਾ। ਉਹ ਯਾਰੋ ਨੱਕ ਨਾਲ ਲਕੀਰਾਂ ਕੱਢੀਆਂ ਨੇ ਪਰ ਫੇਰ ਵੀ ਮਾਫੀ ਨਹੀਂ ਮਿਲਦੀ। ਉਹ ਇਤਨੀ ਮਿੱਠੀ ਜੇਲ੍ਹ ਹੈ ਫਿਲਮ ਇੰਡਸਟਰੀ। ਅਬ ਜ਼ਿਆ ਸਾਹਿਬ ਨੱਕ ਨਾਲ ਲਕੀਰਾਂ ਕੱਢੀਆਂ ਨੇ ਪਰ ਫੇਰ ਵੀ ਮਾਫੀ ਨਹੀਂ ਮਿਲਦੀ। ਹੁਣ ਮੌਤ ਕਿਨਾਰਾ ਲੱਭਣਾ ਵਾ, ਸੂਲੀ ਇਸ਼ਕ ਦੀ ਜਾਨ ਚੜਾ ਬੈਠਾ। ਤੇਰੀਆਂ ਸ਼ੌਕ ਤੇ ਚੰਚਲ ਅਦਾਵਾਂ 'ਚ ਆਪਣਾ ਆਪ ਗਵਾ ਬੈਠਾ, ਮੈਂ ਪੰਛੀ ਸਾਂ ਆਜ਼ਾਦ ਫਜ਼ਾਵਾਂ ਦਾ ਸੋਨੇ ਦੀ ਬੇੜੀ ਪਾ ਬੈਠਾ। ਉੱਥੇ ਜਿਹੜਾ ਬੰਦਾ ਇੱਕ ਵਾਰੀ ਚਲਾ ਜਾਂਦਾ ਜੀ, ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਜੇਲ੍ਹ 'ਚ 20 ਸਾਲ ਸਜ਼ਾ ਹੁੰਦੀ ਹੈ ਤੇ ਘਰ ਆ ਜਾਂਦਾ ਉਮਰ ਕੈਦ ਦੀ, ਤੇ ਉੱਥੋਂ ਦੀ ਸਜ਼ਾ ਬੰਦਾ ਆਪ ਹੀ ਜਾਂਦਾ, ਦਰਵਾਜ਼ਾ ਖੋਲ੍ਹਾ ਆਪ ਹੀ ਅੰਦਰ ਚਲੇ ਜਾਂਦਾ। ਮੈਂ 45 ਸਾਲ ਬਾਅਦ 2013 'ਚ ਵਾਪਸ ਆਇਆ ਜੀ ਸਰ। ਕਿਆ ਬਾਤ ਹੈ ਜੀ, ਬੜਾ ਲੰਬਾ ਅਰਸਾ ਗੁਜ਼ਾਰਿਆ ਤੁਸੀਂ ਫਿਲਮ ਇੰਡਸਟਰੀ 'ਚ, ਬਹੁਤ ਸਾਰੇ ਲੋਕਾਂ ਨਾਲ ਕੰਮ ਕੀਤਾ। ਅੱਛਾ ਆਹ ਦੱਸੋ ਕਿ ਟੋਟਲ ਤੁਸੀਂ ਹੁਣ ਤੱਕ ਮੈਕਸਿਮਮ ਕਿੰਨੀਆਂ ਕੁ ਫਿਲਮਾਂ 'ਚ ਕੰਮ ਕੀਤਾ, ਜਿਹਦੇ ਵਿੱਚ ਛੋਟੇ ਰੋਲ ਵੀ ਹੋਣ, ਮੇਨ ਰੋਲ ਵੀ ਹੋਣ, ਤੇ ਉਹ ਟੋਟਲ ਕਿੰਨੀਆਂ ਫਿਲਮਾਂ ਬਣਦੀਆਂ? ਚੰਦ ਫਿਲਮਾਂ ਤੇ ਮੈਂ ਤੁਹਾਨੂੰ ਗਿਣਾ ਦਿੰਦਾ ਕਿ ਗੈਸਟ ਰੋਲ ਮਾਹੀ ਸੋਨਾ, रोशन साहब डायरेक्टर सन जी, मोहम्मद राना, सना, अफजल खान साहब, नरमा बेगम, जिहदियां तस्वीरां तुहाडे कोल जी जी मौजूद ने, मेरियां तुसीं कमरे चों लै आए। गाजी इलमदीन शहीद, मोहम्मद राना, साइमा उर्दू, रशीद अहमद डोगर साहब डायरेक्टर ने, मौला शेर पंजाबी, रशीद डोगर साहब उन्होंने डायरेक्टर ने, और गद्दार अंजम परवेज साहब डायरेक्टर ने। एक टीचर का रोल से मेरा उन्हें, गाजी इलमदीन शहीद एक मुखबर का रोल से, माही सोना दे विच मेरा एक बाप का रोल से मुजाहिद अब्बास का, और गब्बर सिंह सुल्तान राई के सामने मैं काम किया। मैनू ये सादत हासिल हुई राई साहब के नाल काम करन दी। मेरे बड़े अच्छे फ्रेंड सन, राई साहब बड़े अच्छे फ्रेंड सन, इकबाल हसन साहब, सच्ची पुन्नू जिन्हों की सुपर हिट फिल्म, मेरे बड़े अच्छे दोस्त, मेरे बाप यूसुफ खान साहब, मेरे नाल बड़ा उन्होंने आई लव यू सी, और दीगर फिल्मां जूं जूं मैनूं याद आਉਂਦੀਆਂ ਜਾਂਦੀਆਂ ਨੇ मैं ਤੁਹਾਨੂੰ ਦੱਸਦਾ ਜਾਵਾਂ। ਸਹੀ ਫੀਮੇਲ ਅਦਾਕਾਰਾ ਸਨ, ਉਹਨਾਂ ਦੇ ਵਿੱਚੋਂ ਕਿਹੜੀ ਤੁਹਾਨੂੰ ਬਹੁਤ ਪਸੰਦ ਸੀ ਜੀ? ਅੱਜ ਦਾ ਕੰਮ ਤੁਸੀਂ ਕਹਿੰਦੇ ਹੋ ਕਿ ਉਹਦੇ ਵਰਗਾ ਕੰਮ ਕੋਈ ਨਹੀਂ ਕਰ ਸਕਦਾ, वो अपने काम के नाल बहुत मुखलिस है। याद माजी अजाब है यारा को छीन ले मुझसे आपका मेरा। वाह वाह, ये जड़ियां अज दी एक्टर ने, एक्टर किसी खाते च नहीं है। सपैया, संतोष, नैयर सुल्ताना, दर्पण, एस सुलेमान साहब बड़े बड़े डायरेक्टर सन, नजरुल इस्लाम साहब बड़े बड़े डायरेक्टर सन, ये सन डायरेक्टर। ये सारे बाकी जेडे ने अल्लाह अकबर, ये दाल रोटी गोश्त आलू गवां दी चक्की करते सी चालू। दाल रोटी गोश्त आलू ते गवां दी चक्की करते सी चालू। ये ते वो सी लोग जेडे तां ही ते असीं अगे नहीं आ सके। और इन्हां लोगां ने अनपढ़, नालायक, जाहिल, उजड़, जिन्हां नूं तमीज़ ही नहीं सी फिल्म दी,
ਜਿਨ੍ਹਾਂ ਨੂੰ ਤਮੀਜ਼ ਸੀ ਉਹਨਾਂ ਦੇ ਨਾਮ ਮੈਂ ਪਹਿਲੇ ਲੈ ਗਿਆ। ਬੜੇ ਅੱਛੇ ਸੀ। एजाज साहब बड़े अच्छे एक्टर सन। फिल्म स्टार अकमल खान साहब बड़े एक्टर सन। फिरदौस बड़ी अच्छी आर्टिस्ट थी। हीर और संतोष दर्पण बहुत अच्छे सीनियर। असलम परवेज साहब बड़े अच्छे एक्टर सन। बड़ा मज़ा आया काम करके। अज की ताज़ा खबर उन्होंने पुरानी संतोष दर्पण की। और लास्ट टाइम के जोड़े साड़ी फिल्म स्टार अंजमन आई सुल्तान राय साहब नाल भी बड़ा मज़ा आया काम करन दा। बहुत मज़ा आया। नाल काफ़ी फिल्मां कीतियां। हीरा ते बशीरा की, लालू की, तराजू की थी और काफ़ी फिल्में मैं उन्होंने नाल की थी। और मुस्तफा कुरैशी साहब बड़े अच्छे, गुलाम मुहीउद्दीन साहब बड़े अच्छे और जावेद शाह साहब इलाका गैर एक फिल्म शुरू की थी बहुत अच्छे, बड़े हैंडसम, बड़ी अच्छी नफीस गुफ्तगू। वो एक चाह के कप से बंदे टाल देंगे सी, इतने नफीस साहब। उन्होंने सेहत का राज कि उन्होंने आप भी चाह पीनी, तुहानू भी चाह पीनी, ना रोटी पुछनी ना पानी पुछना, चाह ही पुछनी, नाल 2 रस भी दे देने। ये जवेद शाह साहब शेख साहब मैं तुहाडी तारीफ कर रहा। एक कप चाह मैनू याद है अच्छी तरह इलाका गैर वास्ते साइन करन गया सी तुहानू इलाका गैर वास्ते तो ऐनक लवा रही सी कहती अख खराब हो गई। मैं कहा ऐनक ला के तो गाना गा लो। मार छड़प्पा पिंड में आ गई तेरे लिए, आसे पासे वेखण लगी कोई नहीं तेरे जी। ये मैनू याद है, तुहानू भी मैं गल याद कर माशाअल्लाह। सेहत अज भी तुहाडी उसे तरह ही और अलहमदुलिल्लाह मेरी भी सेहत उसे तरह ही है, मगर कमजोरी लाजमी होंगी है बंदे को, बंदा जो होया बड़े अच्छे आर्टिस्ट ने काम किया। साइमा साडी लास्ट टाइम थी। सैयद नूर साहब बहुत अच्छे डायरैक्टर ने मौजूदा दौर में, बहुत अच्छी फिल्में दी। जवेद फादल साहब साढ़े बड़े अच्छे डायरैक्टर सन। सुधी भट्ट साहब साढ़े बड़े अच्छे डायरैक्टर पंजाबी और परवेज राना साहब मरहूम बड़े अच्छे डायरैक्टर सन। ये रियाज साहब मेरे जेड़े सीनियर उस्ताद दाऊद भट्ट साहब एक मिसाली डायरैक्टर सन। परवेज कलीम साहब एक मिसाली डायरैक्टर और राइटर सन। हाफिज़ यार साहब और मेरे उस्ताद साहब के उस्ताद मेरे ज़हन चो ना निकल गया माशाअल्लाह आ जाता है। अल्लाह सल्ली अला मोहम्मद वाले मोहम्मद बड़े सीनियर। उन्होंने बड़ी अच्छी फिल्में दी, धी रानी दी और वोटी। हैदर चौधरी साहब बड़े अच्छे डायरैक्टर सन। और तकरीबन जिन्हें भी शायद शान दे वालिद साहब बहुत अच्छी जरका गरनाता जैसी फिल्में बनाई बहुत अच्छी। मैं इन्होंने सब के नाल ही काम किया और संगीता बेगम बहुत अच्छी डायरैक्टर सी। अच्छा तुसी कहोगे कि इन्ना तुसी मुआद इकट्ठा करके दस दिता किन्ने किन्ने का काम किया। एक मंगवा असिस्टेंट डायरैक्टर होंदा कि यार किसी का छुट्टी ते चला गया तो मैं चला गया, जे साडा कोई छुट्टी ते चला गया तो मेरी जगह ते आ गई। इस तरह असीं जांदे सी राउंड अबाउट, एक दायरा जिहा बनिया सी, एक चक्कर जिहा बन गया सी, एक सर्कट जिहा बन गया सी। ਇਹ ਸਾਡੀ ਇੱਕ ਦਾਸਤਾਨ ਹੈ। ਬਾਕੀ ਦੁੱਖ ਬਹੁਤ ਚੱਲੇ, ਭੁੱਖ ਬੜੀ ਕੱਟੀ ਉਹ ਮੈਂ ਸ਼ੇਰ 'ਚ ਕਿਹਾ ਗਿਆ ਉਹ ਤੁਸੀਂ ਲਾ ਦੇਣਾ ਕਾਫੀ ਹੈ। ਬਾਕੀ ਫਿਲਮ ਇੰਡਸਟਰੀ ਨੂੰ ਮੈਂ ਬੁਰਾ ਨਹੀਂ ਕਹਾਂਗਾ। ਫਿਲਮ ਇੰਡਸਟਰੀ ਇੱਕ ਮਾਂ ਦਾ ਰੋਲ ਅਦਾ ਕਰਦੀ। ਅੱਛਾ ਤੁਸੀਂ ਬਹੁਤ ਸਾਰੇ ਕਰੈਕਟਰ ਕੀਤੇ ਨੇ, ਤੁਹਾਨੂੰ ਕਿਵੇਂ ਦਾ ਕਰੈਕਟਰ ਕਰਨਾ ਚੰਗਾ ਲੱਗਦਾ ਹੈ? ਮਤਲਬ ਤੁਹਾਨੂੰ ਕੋਈ ਸੈਡ ਕਰੈਕਟਰ ਕਰਨਾ ਚੰਗਾ ਲੱਗਦਾ ਹੈ, ਤੁਹਾਨੂੰ ਐਜ਼ ਅ ਵਿਲਨ ਆਉਣਾ ਚੰਗਾ ਲੱਗਦਾ ਹੈ, ਜਾਂ ਜੋਲੀ ਫਨੀ ਜਿਹਾ ਕਰੈਕਟਰ ਕਰਨਾ ਤੁਹਾਨੂੰ ਚੰਗਾ ਲੱਗਦਾ? ਮੈਂ ਕਰੈਕਟਰ ਐਕਟਰ ਕਰਨਾ ਚਾਹੁੰਦਾ। ਕਰੈਕਟਰ ਐਕਟਰ ਉਹਨੂੰ ਕਹਿੰਦੇ ਨੇ ਮੁੰਝੇ ਹੋਏ ਅਦਾਕਾਰ ਨੂੰ, ਜਿਵੇਂ ਆਗਾ ਤਾਲੀ ਸਾਹਿਬ, ਐਮ ਇਸਮਾਈਲ ਸਾਹਿਬ ਬਾਬਲ ਦਾ ਵਿਹੜਾ ਉਹਨਾਂ ਨੇ ਕੀਤੀ, ਲਾਈਨ ਮਾਰ ਦਿੱਤੀ। रोन तो उन्होंने बहुत अच्छे करैक्टर में कर सकता, मैं विलन बहुत अच्छा कर सकता क्योंकि इस वे मेरे च इन्नी सकत है कि मैं विलन बहुत अच्छा कर सकता। मगर इन मजौरा ने मैनू खबरें क्यों नहीं अगे लिया। मेरी समझ तो बालातर गल है कि मेरी इन्होंने किहड़ी गल ना पसंद आई है कि क्या मेरी टोका टकाई। फिर महबूबा फिल्म रशीद डोगर की अली शेर नूर नाल मैं काम किया, वो भी मैं तुहानूं सेंड करांगा और बहुत अच्छी फिल्म। ਜਿਹੜਾ ਮੈਂ ਇੱਕ ਦੋ ਤਿੰਨ ਸੀਨ ਕਰਦਾ ਆਇਆ ਨਾ, ਇਹ ਮੈਂ ਆਪਣੇ ਪੇਟ ਦੀ ਅੱਗ ਨੂੰ ਬੁਝਾਉਣ ਵਾਸਤੇ ਕਰਦਾ ਆਇਆ ਜ਼ਿਆਦਾ। ਸਹੀ ਕਹਿ ਵਰਨਾ ਉੱਥੇ ਤੇ ਪਾਣੀ ਨਹੀਂ ਕੋਈ ਬਚਦਾ, ਨਾ ਉੱਥੇ ਮਾਂ ਨਾ ਭੈਣ ਨਾ ਬੇਟੀ ਨਾ ਦੋਸਤ ਨਾ ਭਰਾ ਨਾ ਕੋਈ ਯਾਰ ਨਾ ਕੋਈ ਸੱਜਣ, ਤੁਹਾਨੂੰ ਕੋਈ ਵੀ ਨਹੀਂ ਪੁੱਛਣਾ ਆਏਗਾ ਕਿਉਂਕਿ ਤੁਸੀਂ ਤੇ ਉੱਥੇ ਭੁੱਖੇ ਮਰਨ ਦੇ। ਫਿਲਮ ਇੰਡਸਟਰੀ 'ਚ ਕਮਾਣਾ ਤੇ ਫਿਲਮ ਇੰਡਸਟਰੀ 'ਚ ਖਾ ਲੈਣਾ, ਆਪਣੇ ਬੱਚੇ ਪਾਲੋਗੇ ਕਿ ਬਾਹਰ ਲੋਕਾਂ ਨੂੰ ਚਾਹਾਂ ਪਿਲਾਉਂਦੇ ਫਿਰੋਗੇ। ਸਹੀ ਹੈ। ਅਲਹਮਦੁਲਿਲਾ ਗਿਆ ਦੋਸਤਾਂ ਦੀ ਮਹਿਮਾਨ ਨਵਾਜ਼ੀ ਕੀਤੀ, ਸ਼ਹਿਰਦਾਰ ਮੇਰੇ ਕੋਲ। ਅੱਛਾ ਆਹ ਦੱਸੋ ਕਿ ਗੱਲਾਂ ਦੇ ਢੇਰ ਸਾਰੀਆਂ ਸੀ, ਬੇਸ਼ੱਕ ਮੈਨੂੰ ਇੰਝ ਫੀਲ ਹੋ ਰਿਹਾ ਕਿ ਜਿੰਨੀਆਂ ਤੁਹਾਡੇ ਕੋਲ ਗੱਲਾਂ ਨੇ ਫਿਲਮ ਇੰਡਸਟਰੀ ਦੇ ਬਾਰੇ, ਅਸੀਂ 2 ਘੰਟੇ ਦੇ ਪ੍ਰੋਗਰਾਮ ਕਰ ਲਈਏ ਤੇ ਘੱਟ ਹੈ। ਉਹ ਅਸੀਂ ਫਿਰ ਕਦੀ ਟਾਈਮ ਮਿਲਿਆ ਤੇ ਫਿਰ ਹੋਰ ਤੁਹਾਡੇ ਨਾਲ ਗੱਪਸ਼ਪ ਲਵਾਂਗੇ। ਇਹ ਦੱਸੋ ਕਿ ਹੁਣ ਜੇ ਤੁਹਾਨੂੰ ਕੋਈ ਆਫਰ ਆਉਂਦੀ ਹੈ, ਕਿਉਂਕਿ ਹੁਣ ਡਰਾਮੇ ਬਹੁਤ ਅੱਛੇ ਬਣ ਰਹੇ ਨੇ ਪਾਕਿਸਤਾਨ ਦੇ ਵਿੱਚ,
कराची बड़ी प्रोडक्शन हाउस बने ने और बड़ी प्रोडक्शनस हो रही ने ते तुसी काम करना चाहोगे या बिल्कुल खैर बात कहता है जे तुहानू कोई ऑफर आंदी है कि तुसी काम करो साडे चैनल ते बहुत सारे लोगों तक तुहाडी वीडियो जानी है ते तुहानू कोई ऑफर आंदी है अच्छी काम करना चाहोगे? बिल्कुल 100% मैं काम करना चाहांगा। इस वास्ते करना चाहांगा कि तुसी मेरी बंद जिंदगी नूं, बंद किताब नूं जिंदगी दी अज अपने कैमरे की विसासत नाल, अपनी जुबान नाल, अपनी मुहब्बत के पैगाम नाल और साकब पंजाबी साहब की बेहतरीन काविश नाल मैनू फिर एक बारी नवी जिंदगी बख्शी और मैं इस जिंदगी को क्यों नहीं फायदा उठावांगा। मैं काम करना पसंद करांगा क्योंकि मैं जमे ही इस काम वास्ते है। तुसी कह नहीं चुके स्टार्ट से जो तुसी शुरू किया कि जी बंदा कुदरती तौर पर पैदाइशी जरसूमा उनके अंदर होंदा वो मेरे अंदर जरसूमा जो है ना पैदाइशी है। मैं स्कूल के तौर पर भी थे BTM टैक्सटाइल मिल चुका BTM स्कूल हाई स्कूल मैं ही ड्रामे करता सी। गोल गप्पे वाला आया गोल गप्पे लाया गली गली गाता फिरे हंसता हंसाता फिरे आया रे देखो रे आया रे वो मैं ही किया मेरा ना ही कासम शाकर और रेहड़ी बना के उत्ते गोल गप्पे लाए उदों सारे स्कूल के फंक्शन होंगे तो मैं करना पसंद करांगा क्यों नहीं करना पसंद करांगा। अलहमदुलिल्लाह कराची च ड्रामे बन रहे हैं। कराची साड़ी बहुत अच्छा शहर है, रोशनियों का शहर है और कराची मेरे कई शागिर्द महबूब सुल्तान, सलीम डोगर मेरे ही शागिर्द उत्थे गए। पाकिस्तान फिल्म इंडस्ट्री के मेरे ही शागिर्द रहमान यूनुस मलिक का काम किया, जीवा गुजर लास्ट मेरा ही शागिर्द शफकत चीमा 3600 फिल्म 3600 फिर ड्रामे काम कर गया और ऐसे वो आलम बन के तकरीरा करता फिर और खबरें होंगे उन्होंने इस पासे किस बंदे ने लाता कि यार तू तकरीरा करे कर वन साइड हो जाए या तकरीरा करे करे। मेरी उन्होंने इल्तमास है, मेरी दरखास्त भी है तुहाडे थ्रू प्रॉपर चैनल ने कि या वन साइड हो जाए या आलम बन जा या फिर एक्टर ही रहे। एक तलवार एक म्यान च दो तलवारा नहीं समानी कि समानी है जी ना दसो। अच्छा शफकत चीमा दा तुहानू तुसीं कहंदे तुहाडे शागिर्द ने वो एक्टर कैसे लगदे ने तुहानू तुहानू बड़े गिले लगदे ने मैं फील कर रहा गिले नहीं ने हां ਉਹ ਬਾਪ ਨੂੰ ਬੇਟੇ ਨਾਲ ਸ਼ਿਕਾਇਤਾਂ ਨੇ ਗਿਲਾ ਹੋਰ ਹੁੰਦਾ ਆਬਾ ਜ਼ਿਆ ਸਾਹਿਬ ਗਿਲਾ ਹੋਰ ਹੁੰਦਾ ਗਿਲੇ ਹੁੰਦੇ ਤੇ ਮੈਂ ਉਹਦੇ ਮੂੰਹ ਤੇ ਸਾਰੀਆਂ ਗੱਲਾਂ ਕਰ ਦਿੰਦੇ ਸ਼ਿਕਾਇਤਾਂ ਨੇ ਕਿ ਯਾਰ ਆਪਣੇ ਆਪ ਨੂੰ ਦਰੁਸਤ ਕਰਕੇ ਤੈਨੂੰ ਇਹ ਹੱਟੀ ਜਿਹੜੀ ਹੈ ਨਾ ਮੈਂ ਦਿੱਤੀ ਹੈ ਖੋਲਣ ਵਾਸਤੇ ਇਹ ਸਟਾਲ ਤੇਰਾ ਮੈਂ ਲਾਇਆ ਲੋਕਾਂ ਕੋਲ ਜਾ ਕੇ ਤੈਨੂੰ ਮੈਂ ਭੀਖ ਮੰਗ ਮੰਗ ਕੇ ਤੈਨੂੰ ਐਕਟਰ ਬਣਾਇਆ ਸੁਣ ਲੈ ਕੰਨ ਖੋਲ ਕੇ ਚੀਮਾ ਸਾਹਿਬ ਮੈਂ ਲੋਕਾਂ ਕੋਲੋਂ ਭੀਖ ਮੰਗ ਕੇ ਤੈਨੂੰ ਐਕਟਰ ਬਣਾਇਆ। ਤੁਹਾਡਾ ਸਵਾਲ ਸੀ ਬੜਾ ਅੱਛਾ ਕੀ ਬਾਤ ਬੜਾ ਅੱਛਾ ਤੁਹਾਡਾ ਸਵਾਲ ਹੁੰਦਾ ਵਿੱਚ ਰਹਿ ਗਿਆ ਅੱਧਾ ਕਿ ਐਕਟਰ ਕੈਸਾ ਹੈ ਹੁਣ ਤੇ ਅਗੇ ਐਕਟਰ ਮਾਂ ਜਾਮ ਹੀ ਨਹੀਂ ਸਕਦੀ ਵਾਹ ਕਿਉਂ ਇਸ ਵਾਸਤੇ ਕਿ ਮੈਂ ਆਪਣੀ ਹੱਥੀਂ ਉਹਨੂੰ ਦੇਖਿਆ ਕਿ ਉਹਨੇ 500 ਫੁੱਟ ਦੀ ਬੁਲੰਦੀ ਤੋਂ ਛਾਲ ਮਾਰਤੀ ਅੱਛਾ ਥੱਲੇ ਗੱਦੇ ਨੇ ਤੇ ਬੜਾ ਰੋਕਿਆ ਯੂਸਫ ਖਾਨ ਸਾਹਿਬ ਚਾਂਤੇ ਪਤਾ ਨਹੀਂ ਕੋ ਚਰਾਗ ਫਿਲਮ ਦਾ ਨਾਮ ਸੀ ਕੋਈ ਐਸੀ ਫਿਲਮ ਸੀ ਅਜ਼ਮਤ ਨਵਾਜ਼ ਸਾਹਿਬ ਉਹਦੇ ਡਾਇਰੈਕਟਰ ਸਨ ਇਹਨਾਂ ਮੈਨੂੰ ਯਾਦ ਹੈ ਤੇ ਮੈਂ ਵੀ ਰੋਕ ਰਿਹਾ ਤੇ ਉਹਨੇ 500 ਫੁੱਟ ਤੋਂ ਛਾਲ ਮਾਰ ਦਿੱਤੀ ਤੇ ਥੱਲੇ ਆਇਆ ਤੇ ਯੂਸਫ ਖਾਨ ਸਾਹਿਬ ਨੇ ਬੁਰਾ ਭਲਾ ਵੀ ਕੀਤਾ ਤੇ 500 ਰੁਪਏ ਉਸ ਵਕਤ ਇਨਾਮ ਵੀ ਦਿੱਤੇ। ਐਕਟਰ ਬੜਾ ਵੱਡਾ ਹੈ, ਐਕਟਰ ਬੜਾ ਵੱਡਾ ਹੈ, ਬਹੁਤ ਵੱਡਾ ਹੈ, ਇਨਸਾਨ ਵੀ ਬੜਾ ਵੱਡਾ ਹੈ ਮਗਰ ਵਿੱਚੋਂ ਉਹਦੇ ਮੇਰੇ ਬਾਰੇ 'ਚ ਖਬਰੇ ਉਹ ਇਨਸਾਨੀਅਤ ਕਿੱਥੇ ਚਲੀ ਗਈ ਕਿ ਯਾਰ ਇਹ ਮੇਰੇ ਟੀਚਰ ਨੇ ਮੇਰੇ ਵਾਸਤੇ ਕੁੱਸਦੇ ਰਹੇ ਨੇ ਆਪਣੇ ਆਪ ਨੂੰ ਵੱਢਦੇ ਰਹੇ ਨੇ ਟੁੱਕਦੇ ਰਹੇ ਨੇ ਜਗ੍ਹਾ ਜਗ੍ਹਾ ਤੋਂ ਇਹਨਾਂ ਨੇ ਝਿੜਕਾਂ ਵੀ ਖਾਧੀਆਂ ਨੇ ਛਿੱਤਰ ਵੀ ਖਾਦੇ ਨੇ ਲੋਕਾਂ ਨੇ ਧੱਕੇ ਵੀ ਮਾਰੇ ਨੇ ਦਫ਼ਤਰਾਂ 'ਚੋਂ ਕੱਢ ਦਿੱਤਾ ਜਿਵੇਂ ਇਹਨੂੰ ਧੱਕੇ ਵੱਜਦੇ ਹੁੰਦੇ ਸੀ ਇਹਨੇ ਮੈਨੂੰ ਵੀ ਧੱਕੇ ਵੱਜਦੇ ਹੁੰਦੇ ਸੀ ਇਹਨੇ ਨਹੀਂ ਸੀ ਦੇਖੇ ਮੈਂ ਇਹਦੇ ਵਾਸਤੇ ਭੀਖ ਮੰਗ ਕੇ ਤੇ ਇਹਨੂੰ ਐਕਟਰ ਬਣਾਇਆ। ਅੱਛਾ ਕਿਉਂਕਿ ਤੁਸੀਂ ਬਹੁਤ ਆਖਰੀ ਮੈਂ ਤੁਹਾਡੇ ਤੋਂ ਸਵਾਲ ਕਰਨ ਲੱਗਾ ਜਜ਼ਬਾਤੀ ਹੋ ਗਏ ਨਹੀਂ ਜਜ਼ਬਾਤੀ ਨਹੀਂ ਹੋਏ ਕਿਉਂਕਿ ਤੁਸੀਂ ਬਹੁਤ ਟਾਈਮ ਗੁਜ਼ਾਰਿਆ ਇਸ ਇੰਡਸਟਰੀ ਦੇ ਵਿੱਚ ਤੇ ਮੈਨੂੰ ਆਹ ਦੱਸੋ ਕਿ ਜਿਹੜੇ ਨਵੇਂ ਆਉਣ ਵਾਲੇ ਐਕਟਰ ਨੇ ਜਿਹੜਾ ਨਵੀਂ ਪੀੜ੍ਹੀ ਆ ਰਹੀ ਹੈ ਜਿਹੜੇ ਯੰਗ ਬਲੱਡ ਜਿਨ੍ਹਾਂ ਦੇ ਵਿੱਚ ਜਰਾਸੀਮ ਨੇ ਇਹਨੂੰ ਸ਼ੌਕ ਹੈ ਉਹਨਾਂ ਨੂੰ ਕਿ ਪੈਗਾਮ ਕਿ ਕਿਵੇਂ ਆਰਟਿਸਟ ਬਣਿਆ ਜਾਂਦਾ ਹੈ ਉਹਦੇ ਵਾਸਤੇ ਕੀ ਸਟਰਗਲ ਕਰਨੀ ਪੈਂਦੀ ਹੈ
ਔਰ ਆਪਣੇ ਆਪ ਨੂੰ ਕਿੱਥੇ ਰੱਖ ਕੇ ਫਿਰ ਸੋਚਣਾ ਪੈਂਦਾ ਹੈ ਤੇ ਅੰਦਰ ਜਿਹੜੀ ਕ੍ਰੀਏਸ਼ਨ ਹੈ, ਤਖਲੀਕ ਹੈ, ਉਹ ਕਿਵੇਂ ਆਉਂਦੀ ਹੈ? ਪੀੜੀ, ਇੱਕ ਪੀੜੀ ਹੁੰਦੀ ਹੈ ਬਹਿਣ ਵਾਲੀ, ਜਿਹਦੇ ਤੇ ਬੰਦਾ ਬਹਿੰਦਾ, ਮਾਵਾਂ ਭੈਣਾਂ ਬੇਟੀਆਂ ਧੀਆਂ ਬਹਿ ਕੇ ਉਹਨਾਂ ਦੇ ਉੱਤੇ ਰੋਟੀ ਦੇ ਚੁੱਲ੍ਹਾ ਚੌਂਤਰਾ ਚਰਾਤ ਕਰਦੀਆਂ, ਬੰਦਾ ਵੀ ਜਾ ਕੇ ਬਹਿਦਾ ਪੀੜੀ ਦੇ ਦਿਓ ਜਾਂ ਉਹਨੂੰ ਫੱਟੀ ਵੀ ਕਹਿੰਦੇ। ਇੱਕ ਪੀੜੀ ਹੁੰਦੀ ਹੈ ਕਿ ਇੱਕ ਲੜੀ ਚੱਲਦੀ ਆ ਰਹੀ ਹੈ, ਜਿਸ ਤਰ੍ਹਾਂ ਸੁਲਤਾਨ ਰਾਏ ਦਾ ਬੇਟਾ ਅੱਗੇ ਕੰਮ ਕਰ ਰਿਹਾ, ਦੂਸਰੀ ਪੀੜੀ। ਅਗਰ ਸੁਲਤਾਨ ਰਾਏ ਦੇ ਬੇਟੇ ਦਾ ਅੱਗੇ ਬੇਟਾ ਕੰਮ ਕਰੇਗਾ, ਤੀਸਰੀ ਪੀੜੀ। ਅਗਰ ਉਸ ਤੋਂ ਬੇਟੇ ਦਾ ਬੇਟਾ ਅੱਗੇ ਕੰਮ ਕਰੇਗਾ, ਚੌਥੀ ਪੀੜੀ। ਇਹ ਜਿਹੜੀਆਂ ਪੀੜ੍ਹੀਆਂ ਨੇ ਨਾ, ਇਹ ਪੀੜ੍ਹੀਆਂ ਨੇ, ਇਹ ਆਮਦ ਵਿਰਾਸਤ, ਨਸਲ ਦਰ ਨਸਲ ਅੱਗੇ ਚੱਲਣਾ। ਆਉਣ ਵਾਲੀ ਨਸਲ ਵਾਸਤੇ ਮੇਰਾ ਬਹੁਤ ਅੱਛੇ ਅੰਦਾਜ਼ 'ਚ, ਪਿਆਰ ਭਰੇ ਅੰਦਾਜ਼ 'ਚ ਪੈਗਾਮ ਹੈ ਕਿ ਪਹਿਲੇ ਨੰਬਰ ਤੇ ਇਸ ਕੰਮ ਵੱਲ ਮੂਵ ਹੀ ਨਹੀਂ ਹੋਣਾ, ਕੋਸ਼ਿਸ਼ ਹੀ ਨਹੀਂ ਕਰਨੀ। ਤੇ ਜੇ ਸ਼ੌਕ ਨੇ ਤੁਹਾਡੇ ਅੰਦਰ ਇਹ ਲਾਵਾ ਫਾੜ ਦਿੱਤਾ ਜਾਂ ਇਹ ਫਟ ਹੀ ਗਿਆ, ਫਿਰ ਇਹਦੇ ਪਿੱਛੇ ਮੁਸ਼ੱਕਤ ਕਰਨੀ ਪਏਗੀ, ਮਿਹਨਤ ਕਰਨੀ ਪਏਗੀ, ਆਪਣੀ ਜ਼ਾਤ ਨਾਲ ਲੜਨਾ ਪਏਗਾ, ਭੁੱਖਾਂ ਨਾਲ ਦੁੱਖਾਂ ਨਾਲ ਲੜਨਾ ਪਏਗਾ, ਆਪਣੀ ਅਨਾ ਨੂੰ ਮਿਟਾਉਣਾ ਪਏਗਾ। ਬੇਹਯਾ ਨਹੀਂ ਹੋਣਾ, ਰਹਿਣਾ ਬਾਹਯਾਈ ਹੈ। ਗੈਰਤਮੰਦ ਹੀ ਰਹਿਣਾ, ਬੇਗੈਰਤ ਨਹੀਂ ਹੋਣਾ। ਮੈਂ ਕਲੀਅਰ ਕਰ ਰਿਹਾ ਸਾਰੀਆਂ ਗੱਲਾਂ, ਮਗਰ ਆਪਣੇ ਆਪ ਨੂੰ ਤੁਸੀਂ ਇਹਨਾਂ ਕੁ ਦੁੱਖਾਂ 'ਚ ਪਾ ਲੋਗੇ, ਫੇਰ ਜਾ ਕੇ ਪਾਇਆ ਤਕਮੀਲ ਤੇ ਪਹੁੰਚੋਗੇ। ਕਿ ਉਗ ਸੁਗ ਨਹੀਂ ਆਉਂਦੀ ਖਬਰੇ ਕੀ ਹੋਇਆ, ਪੰਡ ਗਮਾਂ ਦੀ ਕੰਡ ਤੇ ਆ ਪਈ। ਖੋ ਕੇ ਕਨਸਤ ਹਯਾਤੀ ਦੇ ਚੀਲ ਉੱਡ ਗਈ, ਮੇਰਾ ਫੜਕਪਨ ਖਸ ਕੇ ਰਾਹ ਪਈ ਹੈ। ਯਾਰੋ ਅੰਨੀ ਜਵਾਨੀ ਮਸਤਾਨੀ ਦੇ ਕੰਮ ਨੇ, ਖਬਰੇ ਕਿਸ ਦੀ ਆਨ ਕੇ ਹਾ ਪਈ ਹੈ। ਔਰ ਕਰਮ ਲੱਭਦਿਆਂ ਉਮਰ ਦਰਾਜ਼ ਹੋ ਗਈ, ਇੱਥੇ ਕਿਧਰੇ ਜਵਾਨੀ ਮੇਰੀ ਜਾ ਪਈ ਹੈ। ਅੱਲਾ ਹਾਫਿਜ਼। ਬਹੁਤ ਸ਼ੁਕਰੀਆ। ਲਓ ਜੀ ਮਿੱਤਰੋ ਪਿਆਰੋ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਉਮੀਦ ਕਰਨੇ ਆ ਕਿ ਤੁਹਾਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਮਿਲੀਆਂ ਹੋਣਗੀਆਂ ਇੰਡਸਟਰੀ ਦੇ ਬਾਰੇ, ਜ਼ਿੰਦਗੀ ਦੇ ਬਾਰੇ, ਇਹਨਾਂ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਤੇ ਜੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਹੋਵੇ, ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਹੈ। ਲਓ ਜੀ, ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖੇ। ਹਲੋ।